ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਦਿਨ ਐਤਵਾਰ ਜੀ ਤੇ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਕੀ ਕੁਝ ਚੱਲ ਰਿਹਾ, ਕਿਸ ਤਰ੍ਹਾਂ ਲੋਕਾਂ ਨੂੰ ਤੋਂ ਵੋਟਾਂ ਲੈਣ ਦੇ ਲਈ ਕੀ ਕੁਝ ਹੋ ਰਿਹਾ ਹੈ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਗੁਰਦੀਪ ਸਿੰਘ ਵਿਰਦੀ, ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ। ਉਹਨਾਂ ਦਾ ਫੋਨ ਨੰਬਰ 4082722500। ਸਤਨਾਮ ਸਿੰਘ ਚਿਰਗਲ ਸਲਮਾ, ਜਸਵੀਰ ਸਿੰਘ ਜੋਸਨ, ਮਾਊਂਟਨ ਹਾਊਸ, ਸਰਬਜੀਤ ਸਿੰਘ ਚੋਕਰ, ਟਰਲਿਕ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਰਿਜ਼ਰਵ ਬੈਂਕ ਦੀ, ਜਿਸ ਦੇ ਕੋਲ ਰਿਕੁਐਸਟ ਕੀਤੀ ਗਈ ਸੀ ਜਿਹੜੀ ਨਗਦੀ ਆ ਉਹ ਜ਼ਿਆਦਾ ਕਢਵਾ ਸਕਣ 2 ਲੱਖ, ਪਰ ਉਹਨਾਂ ਨੇ ਇਹ ਕਮਿਸ਼ਨ ਦੀ ਜਿਹੜੀ ਨਗਦੀ ਬਾਰੇ ਮੰਗਿਆ ਉਹਨੂੰ ਖਾਰਜ ਕਰ ਦਿੱਤਾ। ਬਿਲਕੁਲ, ਐਕਚੁਅਲੀ ਨੋਟਬੰਦੀ ਦਾ ਜਿਹੜਾ ਅਸਰ ਹੈ ਜੀ ਉਹ ਇਲੈਕਸ਼ਨਾਂ ਦੇ ਉੱਤੇ ਜਿਹੜਾ ਜੀ ਉਹ ਦਿਖ ਰਿਹਾ। ਔਰ ਜਿਹੜਾ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅਪੀਲ ਕੀਤੀ ਗਈ ਸੀਗੀ ਰਿਜ਼ਰਵ ਬੈਂਕ ਆਫ ਇੰਡੀਆ ਨੂੰ, ਚੋਣ ਕਮਿਸ਼ਨ ਨੇ ਜਿਹੜੀ ਹੈ ਜੀ ਇਹ ਕੀਤੀ ਸੀਗੀ ਅਪੀਲ ਕਿ ਚੋਣ ਲੜ ਰਹੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਜਿਹੜਾ ਜੀ 2 ਲੱਖ ਰੁਪਈਆ ਹੱਦ ਜਿਹੜੀ ਹੈ ਜੀ ਉਹ ਕਰ ਦਿੱਤੀ ਜਾਵੇ, ਜਿਹੜੀ ਕਿ ਉਹਨਾਂ ਨੇ ਪੈਸਾ ਅਕਾਊਂਟ ਦੇ ਵਿੱਚੋਂ ਕਢਾਉਣਾ। RBI ਨੇ, ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹ ਖਾਰਜ ਕਰ ਦਿੱਤਾ ਜੀ। ਚੋਣ ਕਮਿਸ਼ਨ ਨੇ ਫੈਸਲੇ ਦੇ ਉੱਤੇ ਸਖਤ ਨਾਰਾਜ਼ਗੀ ਜ਼ਾਹਰ ਕਰਦਿਆਂ RBI ਨੂੰ ਇਹਦੇ ਉੱਤੇ ਮੁੜ ਕੇ ਵਿਚਾਰ ਕਰਨ ਦੇ ਜਿਹੜਾ ਆਖਿਆ ਜੀ। ਔਰ ਪਿਛਲੇ ਬੁੱਧਵਾਰ ਨੂੰ RBI ਨੂੰ ਬੇਨਤੀ ਜਿਹੜੀ ਕੀਤੀ ਗਈ ਸੀ ਕਿ ਉਮੀਦਵਾਰਾਂ ਦੀ ਨਗਦੀ ਕਢਾਉਣ ਦੀ ਹੱਦ ਹਫ਼ਤੇ 'ਚ 24,000 ਤੋਂ ਵਧਾ ਕੇ 2 ਲੱਖ ਰੁਪਈਏ ਕਰਤੀ ਜਾਵੇ, ਕਿਉਂਕਿ ਉਮੀਦਵਾਰਾਂ ਨੂੰ ਆਪਣੀ ਪ੍ਰਚਾਰ ਮੁਹਿੰਮ ਦੇ ਉੱਤੇ ਖਰਚੇ ਜਿਹੜੇ ਪੂਰੇ ਕਰਨ ਦੇ ਵਾਸਤੇ ਦਿੱਕਤਾਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। RBI ਨੇ ਕਿਹਾ ਜੀ ਕਿ ਇਸ ਸਮੇਂ ਪੈਸਾ ਵੱਧ ਕਢਾਉਣ ਦੀ ਹੱਦ ਵਧਾਉਣਾ ਸੰਭਵ ਨੀਗਾ। ਕੇਂਦਰੀ ਬੈਂਕ ਦੇ ਵੱਲੋਂ ਕੋਰੇ ਜਵਾਬ ਤੋਂ ਬਾਅਦ ਨਾਰਾਜ਼ ਚੋਣ ਕਮਿਸ਼ਨ ਨੇ RBI ਦੇ ਗਵਰਨਰ ਉਰਜਿਤ ਪਟੇਲ ਨੂੰ ਮੋੜਵੀਂ ਚਿੱਠੀ ਲਿਖਦਿਆਂ ਇਹ ਗੱਲ ਕਹੀ ਹੈ ਕਿ ਇਸ ਮੁੱਦੇ ਨੂੰ ਢਿੱਲੇ ਢੰਗ ਦੇ ਨਾਲ ਨਜਿੱਠੇ ਜਾਣ ਦੇ ਉੱਤੇ ਗੰਭੀਰ ਚਿੰਤਤ ਹੈ ਚੋਣ ਕਮਿਸ਼ਨ। ਚੋਣ ਕਮਿਸ਼ਨ ਨੇ ਕਿਹਾ ਜੀ ਕਿ ਉਹ ਲੱਗਦਾ ਕਿ RBI ਹਾਲਤ ਦੀ ਗੰਭੀਰਤਾ ਨੂੰ ਸਮਝ ਹੀ ਨਹੀਂ ਸਕਿਆ ਤੇ ਕਮਿਸ਼ਨ ਦਾ ਸੰਵਿਧਾਨਕ ਹੱਕ ਬਣਦਾ ਜੀ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਈਆਂ ਜਾਣ ਤੇ ਸਾਰੇ ਉਮੀਦਵਾਰਾਂ ਨੂੰ ਇੱਕੋ ਜਿਹਾ ਮੌਕਾ ਜਿਹੜਾ ਜੀ ਉਹ ਪ੍ਰਦਾਨ ਕੀਤਾ ਜਾਵੇ। ਪਰ ਉਹਨਾਂ ਨੇ ਕਿਹਾ ਕਿਉਂਕਿ ਨੋਟਬੰਦੀ ਜਿਹੜੀ ਹੈ ਜੀ ਉਹ ਅਸਰ ਪਾ ਰਹੀ ਹੈ, ਇਸ ਕਰਕੇ ਉਹਨੇ ਅਪੀਲ ਜਿਹੜੀ ਹੈ ਜੀ ਉਹ ਕੀਤੀ ਸੀਗੀ, ਪਰ ਇਹ ਅਪੀਲ ਮੰਨੀ ਨਹੀਂ ਗਈ ਜੀ। ਹਾਂਜੀ, ਬਸ ਇਹ ਤਾਂ ਕੰਮ ਦੀ ਸੀ, ਇਹ ਤਾਂ ਸਾਰੀਆਂ ਪਾਰਟੀਆਂ ਦੇ ਲਈ ਚਾਹੀਦਾ ਸੀਗਾ। ਤੇ ਅੱਗੇ ਆਪਾਂ ਮੋਦੀ ਦੀ ਗੱਲ ਕਰਦੇ ਹਾਂ ਕਿ ਉਸਨੇ ਪੰਜਾਬ ਦੇ ਲੋਕਾਂ ਨੂੰ ਪਾਕਿਸਤਾਨ ਤੋਂ ਡਰਾਉਣ ਦੀ ਕੋਸ਼ਿਸ਼ ਕੀਤੀ। ਕਦੀ ਪਿਛਲੀ ਵਾਰੀ ਨਰਿੰਦਰ ਮੋਦੀ ਹੋਰੀ ਇੱਥੇ ਆਏ ਸਨ ਜਲੰਧਰ ਦੇ ਵਿੱਚ, ਤੇ ਹੁਣ ਕੋਟਕਪੂਰਾ ਦੇ ਵਿੱਚ ਸਨ ਜੀ। 2 ਰੈਲੀਆਂ ਉਹਨਾਂ ਨੇ ਕਰਨੀਆਂ ਸੀਗੀਆਂ, 2 ਰੈਲੀਆਂ ਜਿਹੜੀਆਂ ਜੀ ਉਹ ਕਰ ਗਏ। ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਜੀ 65 ਸਾਲਾਂ ਤੋਂ ਉੱਪਰ ਵਾਲੇ ਖੁੱਡੇ ਲਾਈਨ ਜਿਹੜਾ ਜੀ ਉਹ ਲਾਏ ਗਏ ਨੇ ਕਿ ਉਹਨਾਂ ਨੂੰ ਟਿਕਟਾਂ ਨਹੀਂ ਦੇਣੀਆਂ। ਇੱਥੇ 90 ਸਾਲਾਂ ਦੇ ਜਿਹੜੇ ਵਿਅਕਤੀ ਨੇ ਜੀ ਉਹਨਾਂ ਦੀ ਤਾਰੀਫ ਕਰਦੇ ਹੋਏ ਉਹ ਨਜ਼ਰ ਆਏ। ਇਹ ਕਿਹਾ ਕਿ ਆਮ ਆਦਮੀ ਪਾਰਟੀ ਦੀ ਆਮਦ ਦੇ ਨਾਲ ਜਿਹੜਾ ਜੀ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਗੰਧਲਾ ਹੋ ਗਿਆ। ਔਰ ਇਹ ਕਿਹਾ ਜੀ ਕਿ ਸੂਬੇ ਦੇ ਵਿੱਚ ਕਦੀ ਵੀ ਟੋਪੀ ਵਾਲਾ ਮੁੱਖ ਮੰਤਰੀ ਜਿਹੜਾ ਜੀ ਉਹ ਨਹੀਂ ਬਣੂਗਾ। ਹੁਣ ਇਹ ਨਹੀਂ ਪਤਾ ਜੀ ਕਿ ਕਿਹਨੂੰ ਕਿਹਨੂੰ ਉਹ ਟੋਪੀ ਵਾਲਾ ਜਿਹੜਾ ਜੀ ਉਹ ਕਹਿ ਗਏ। ਦੂਜੀ ਗੱਲ ਉਹਨਾਂ ਨੇ ਜਿਹੜੀ ਜੀ ਇੱਥੇ ਇਹ ਕਹੀ ਕਿ ਜੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਤੋਂ ਬਿਨਾਂ ਕੋਈ ਹੋਰ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਆ ਤੇ ਪਾਕਿਸਤਾਨ ਇਹਦਾ ਜਿਹੜਾ ਜੀ ਉਹ ਲਾਹਾ ਲੈ ਸਕਦਾ। ਪਾਕਿਸਤਾਨ ਜਿਹੜਾ ਜੀ ਉਹ ਅਟੈਕ ਕਰ ਸਕਦਾ ਔਰ ਗੜਬੜ ਜਿਹੜੀ ਹੈ ਜੀ ਉਹ ਫੈਲਾ ਸਕਦਾ ਪੰਜਾਬ ਦੇ ਵਿੱਚ। ਹੁਣ ਇਹਦਾ ਜਵਾਬ ਤਾਂ ਉਹ ਦੇ ਕੇ ਨਹੀਂ ਗਏ ਕਿ ਅਜੇ ਕੁਝ ਮਹੀਨੇ ਪਹਿਲਾਂ ਤੁਸੀਂ ਸਰਹੱਦ ਤੋਂ ਸਾਰੇ ਲੋਕ ਜਿਹੜੇ ਉਹ ਉਠਾ ਲਏ ਸੀਗੇ, ਉਹ ਕਿਹੜੀ ਜਿਹੜਾ ਸੀਗਾ ਜੀ ਉਹ ਆਪਣੇ ਥ੍ਰੈਟ ਦੇ ਕਰਕੇ ਉਠਾਏ ਸੀਗੇ, ਤੇ ਮੁੜ ਕੇ ਬਾਅਦ ਦੇ ਵਿੱਚ ਇਹੀ ਲੋਕ ਜਿਹੜੇ ਜੀ ਆਪੋ ਆਪਣੇ ਘਰਾਂ ਨੂੰ ਜਦੋਂ ਪਰਤੇ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਕਿੰਨਾ ਸਮਾਨ ਹੀ ਗਾਇਬ ਸੀਗਾ ਜੀ। ਇੱਕ ਗੱਲ ਹੋਰ ਜਿਹੜੀ ਨਰਿੰਦਰ ਮੋਦੀ ਹੋਰਾਂ ਨੇ ਇਸ ਰੈਲੀ ਦੇ ਵਿੱਚ ਕੀਤੀ, ਉਹਨਾਂ ਨੇ ਇਹ ਕਿਹਾ ਜੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਜੀ ਉਹ ਅਟਲ ਬਿਹਾਰੀ ਵਾਜਪਾਈ ਹੋਰਾਂ ਵਰਗੇ ਨੇ ਜੀ, ਇਹ 2 ਅਹਿਮ ਨੇਤਾ ਜਿਹੜੇ ਆ ਜੀ ਉਹ ਰਹੇ ਨੇ। ਔਰ ਹੁਣ ਸਵਾਲ ਇਹ ਹੈ ਜੀ ਕਿ ਪਹਿਲਾਂ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਨੈਲਸਨ ਮੰਡੇਲਾ ਨੇ, ਹੁਣ ਕਹਿੰਦੇ ਨੇ ਅਟਲ ਬਿਹਾਰੀ ਵਾਜਪਾਈ ਨੇ। ਪਤਾ ਨਹੀਂ ਜੀ ਕਿ ਉਹ ਤਸ਼ਬੀਹਾਂ ਕਿਹੜੀਆਂ ਕਿਹੜੀਆਂ ਦਿੰਦੇ ਰਹਿੰਦੇ ਨੇ। ਇੱਕ ਗੱਲ ਜ਼ਰੂਰ ਰਹੀ ਕਿ ਹਰ ਸਟੇਜ ਦੇ ਉੱਤੋਂ ਉਹ ਪਰਿਵਾਰਵਾਦ ਨੂੰ ਭੰਡਦੇ ਨੇ।
ਕਿ ਪਰਿਵਾਰਵਾਦ ਨੇ ਮੁਲਕ ਦਾ ਜਿਹੜਾ ਜੀ ਉਹ ਨੁਕਸਾਨ ਕਰਤਾ ਹੈ। ਪਰ ਇਸ ਰੈਲੀ ਦੇ ਵਿੱਚ, ਜਲੰਧਰ ਵਾਲੀ ਰੈਲੀ ਦੇ ਵਿੱਚ, ਪਰਿਵਾਰਵਾਦ ਦਾ ਉਹਨਾਂ ਨੇ ਨਾਮ ਤੱਕ ਨਹੀਂ ਲਿਆ। ਉਹਦਾ ਕਾਰਨ ਇਹ ਸੀਗਾ ਜੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਸਾਰੇ ਜਿਹੜੇ ਜੀ ਉਹ ਪਰਿਵਾਰ ਵਾਲੇ ਬੈਠੇ ਸੀ, ਇਸ ਕਰਕੇ ਇਸ ਗੱਲ ਨੂੰ ਘੋਟੀ ਗਈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਜਾਟਾਂ ਦੀ। ਹਰਿਆਣੇ ਦੇ ਵਿੱਚ ਅੰਦੋਲਨ ਫਿਰ ਸ਼ੁਰੂ ਜੀ। ਇਹ ਜਿਹੜਾ ਜੀ ਅੰਦੋਲਨ ਜਾਟਾਂ ਨੇ ਇੱਕ ਵਾਰੀ ਫਿਰ ਜਿਹੜਾ ਜੀ ਉਹ ਸਟਾਰਟ ਕਰ ਦਿੱਤਾ। ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਅੰਦੋਲਨ ਜਿਹੜਾ ਜੀ ਉਹ ਕੀਤਾ। ਪਹਿਲਾ ਦਿਨ ਤਾਂ ਜਿਹੜਾ ਜੀ ਉਹ ਠੀਕ ਠਾਕ ਲੰਘ ਗਿਆ, ਸ਼ਾਂਤਮਈ ਤਰੀਕੇ ਦੇ ਨਾਲ ਲੰਘ ਗਿਆ। ਸੂਬੇ ਦੀ ਸਰਕਾਰ ਨੂੰ ਉਹਨਾਂ ਨੇ ਵਕਤ ਜਿਹੜਾ ਜੀ ਉਹ ਜ਼ਰੂਰ ਪਾ ਦਿੱਤਾ। ਸਖਤ ਸੁਰੱਖਿਆ ਪ੍ਰਬੰਧ ਜਿਹੜੇ ਆ ਜੀ ਉਹ ਕੀਤੇ ਗਏ ਆ। ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਜੀ ਉਹ ਤਾਇਨਾਤ ਕੀਤੀਆਂ ਗਈਆਂ ਨੇ। ਅੰਦੋਲਨਕਾਰੀਆਂ ਨੇ ਲੋਕਾਂ ਨੂੰ ਨਾਲ ਜੋੜੀ ਰੱਖਣ ਦੇ ਵਾਸਤੇ ਲੰਗਰ ਜਿਹੜੇ ਆ ਉਹ ਲਾਏ ਆ। ਰੋਹਤਕ ਦੇ ਨਾਲ ਪੈਂਦੇ ਜਾਸੀਆਂ ਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਜਿਹੜਾ ਜੀ ਕੀਤਾ ਹੋਇਆ। ਪਿਛਲੀ ਵਾਰੀ ਅੰਦੋਲਨ ਇਸੇ ਥਾਂ ਦੇ ਉੱਤੇ ਸ਼ੁਰੂ ਹੋਇਆ ਸੀ ਔਰ ਇੱਥੇ ਵੱਡਾ ਧਰਨਾ ਜਿਹੜਾ ਉਹ ਲਾਇਆ ਗਿਆ ਸੀਗਾ। ਔਰ ਰੋਹਤਕ ਜ਼ਿਲ੍ਹੇ ਦੇ ਵਿੱਚ ਹੀ ਸਭ ਤੋਂ ਵੱਧ ਜਿਹੜੀ ਆ ਜੀ ਉਹ ਹਿੰਸਾ ਉਦੋਂ ਫੈਲੀ ਸੀਗੀ। ਜਿਹੜੀ ਪੁਲਿਸ ਆ ਜੀ ਉਹਦੇ ਵੱਲੋਂ ਰਿਕਾਰਡ ਰੱਖਿਆ ਜਾ ਰਿਹਾ ਜਿਹੜੇ ਲੋਕ ਇਸ ਅੰਦੋਲਨ ਦੇ ਵਿੱਚ ਪਾਰਟੀਸਪੇਟ ਜਿਹੜਾ ਜੀ ਉਹ ਕਰ ਰਹੇ ਨੇ। ਪਹਿਲੇ ਦਿਨ ਧਰਨਿਆਂ ਦੇ ਵਿੱਚ ਘੱਟ ਲੋਕ ਆਏ ਨੇ। ਇੱਕ ਧੜਾ ਅੰਦੋਲਨ ਕਰਨ ਦਾ ਵਿਰੋਧ ਕਰ ਰਿਹਾ ਹੈ ਔਰ ਇਹ ਕਿਹਾ ਜਾ ਰਿਹਾ ਜੀ ਕਿ ਜਾਟ ਆਗੂ ਅਗਲੇ ਕੁਝ ਦਿਨਾਂ ਦੇ ਵਿੱਚ ਅੰਦੋਲਨ ਨੂੰ ਭਗਾਉਣ ਦਾ ਯਤਨ ਜਿਹੜਾ ਜੀ ਉਹ ਕਰਨਗੇ। ਦੂਜੇ ਪਾਸੇ ਸਰਕਾਰ ਤੇ ਅੰਦੋਲਨਕਾਰੀ ਜਾਟਾਂ ਦੇ ਦਰਮਿਆਨ ਇੱਕ ਗੇੜ ਦੀ ਗੱਲਬਾਤ ਜਿਹੜੀ ਆ ਉਹ ਹੋ ਚੁੱਕੀ ਹੈ। ਜਿਹੜਾ ਹਾਈਵੇ ਆ, ਨੈਸ਼ਨਲ ਹਾਈਵੇ 1, ਉਹਦੇ ਉੱਤੇ ਬੜੀ ਨੇੜੇ ਤੋਂ ਜਿਹੜੀ ਆ ਜੀ ਉਹ ਨਿਗਾਹ ਸੁਰੱਖਿਆ ਫੋਰਸਾਂ ਦੇ ਵੱਲੋਂ ਰੱਖੀ ਜਾ ਰਹੀ ਹੈ ਕਿਉਂਕਿ ਜੋ ਕੁਝ ਮੂਰਥਲ ਦੇ ਵਿੱਚ ਵਾਪਰਿਆ ਸੀਗਾ ਇਸ ਜਾਟ ਅੰਦੋਲਨ ਦੇ ਦੌਰਾਨ ਉਹ ਕਿਸੇ ਨੂੰ ਭੁੱਲਿਆ ਨਹੀਂ। ਆਪਾਂ ਬੜੀ ਵਾਰੀ ਉਹਦੀ ਗੱਲਬਾਤ ਜਿਹੜੀ ਹੈ ਜੀ ਉਹ ਸਾਂਝੀ ਕੀਤੀ ਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਸਲੇ ਦੇ ਉੱਤੇ ਹਰਿਆਣੇ ਦੀ ਸਰਕਾਰ ਦੀ ਜਿਹੜੀ ਹੈ ਤੇ ਉੱਥੋਂ ਦੇ ਪ੍ਰਸ਼ਾਸਨ ਦੀ ਬਹੁਤ ਖਿਚਾਈ ਜਿਹੜੀ ਹੈ ਜੀ ਉਹ ਕੀਤੀ ਹੋਈ ਹੈ। ਪਰ ਇਹ ਅੰਦੋਲਨ ਸ਼ੁਰੂ ਹੋਣ ਦੇ ਨਾਲ ਇੱਕ ਵਾਰੀ ਫਿਰ ਦਿੱਲੀ ਨੂੰ ਜਾਣ ਵਾਲੀ ਜਿਹੜੀ ਇਹ ਇੱਕੋ ਇੱਕ ਅਹਿਮ ਵੱਡੀ ਜਿਹੜੀ ਉਹ ਸੜਕ ਹੈ ਜੀ, ਸਵਾਲੀਆ ਚਿੰਤਾ ਉਹਦੇ ਉੱਤੇ ਲੱਗ ਗਿਆ ਜੀ। ਬਿਲਕੁਲ ਜੀ, ਇਹਨਾਂ ਦੇ ਅੰਦੋਲਨ ਦਾ ਨਾਂ ਲਿਆ ਹੀ ਲੋਕੀ ਡਰਦੇ ਆ। ਤੇ ਅੱਗੇ ਆਪਾਂ ਸਟਾਰ ਪ੍ਰਚਾਰਕਾਂ ਦੀ ਗੱਲ ਕੀਤੀ ਸੀਗੀ ਕੱਲ ਕਿ ਉਹ ਫਸੇ ਹੋਏ ਆ, ਤੇ ਇਸੇ ਤਰ੍ਹਾਂ ਲਹਿਰਾ ਗਾਗਾ ਦੇ ਵਿੱਚ ਬੀਬੀ ਭੱਠਲ ਫਸੀ ਹੋਈ। ਬਿਲਕੁਲ ਜੀ, ਸਟਾਰ ਪ੍ਰਚਾਰਕ ਤਾਂ ਜਿਹੜੇ ਫਸੇ ਹੀ ਨੇ। ਸ਼ਮਸ਼ੇਰ ਸਿੰਘ ਦੂਲੋ ਹੋਰੀ ਕਿਤੇ ਨਜ਼ਰ ਨਹੀਂ ਆ ਰਹੇ ਜੀ, ਜਿਹੜੇ ਇਸ ਕਰਕੇ ਰਾਜ ਸਭਾ ਦੀ ਸੀਟ ਲੈ ਗਏ ਸੀਗੇ ਕਿ ਦੇਖੋ ਜੀ ਦਲਿਤ ਭਾਈਚਾਰਾ ਕਿੰਨਾ ਇੱਥੇ ਤੇ ਦਲਿਤ ਪੱਤਾ ਜਿਹੜਾ ਜੀ ਉਹ ਖੇਡਣਾ ਚਾਹੀਦਾ, ਕਿਤੇ ਉਹ ਚੋਣ ਪ੍ਰਚਾਰ ਦੇ ਵਿੱਚ ਨਜ਼ਰ ਨਹੀਂ ਆਉਂਦੇ। ਕਾਂਗਰਸ ਦੇ ਬੀ ਟੀਮ ਦੇ ਲੀਡਰ ਨੇ ਜੀ ਉਹ ਨਜ਼ਰ ਨਹੀਂ ਆ ਰਹੇ। ਆਪਾਂ ਕੱਲ ਅਕਾਲੀ ਦਲ ਦੀ ਗੱਲ ਕੀਤੀ ਸੀ ਤਾਂ ਕਾਂਗਰਸ ਦੇ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਜ਼ਰੂਰ ਜਿਹੜਾ ਜੀ ਉਹ ਫਿਰ ਰਹੇ ਨੇ, ਬਾਕੀ ਜਿਹੜੇ ਆ ਉਹ ਘੱਟ ਨਜ਼ਰ ਆਉਂਦੇ ਨੇ। ਉਂਝ ਵੈਸੇ ਸਿਆਸਤ ਦੇ ਪੱਖੋਂ ਜਿਹੜਾ ਜੀ ਕਿਸੇ ਟਾਈਮ ਮੁੱਖ ਮੰਤਰੀ ਦੀ ਦਾਅਵੇਦਾਰ ਕਹੀ ਜਾਂਦੀ ਜਾਂ ਫਿਰ ਜਿਹੜੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵਕਤ ਪਾਈ ਰੱਖਿਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਸਨ, ਇਸ ਵਾਰੀ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਲੱਗਦਾ ਇਉਂ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੀ ਸੀਟ ਦੇ ਉੱਤੇ ਫਸਾਉਣ ਦੇ ਵਿੱਚ ਕਾਮਯਾਬ ਹੋ ਗਏ ਨੇ। ਇਹ ਲਹਿਰੇ ਗਾਗੇ ਵਾਲੀ ਜਿਹੜੀ ਅਹਿਮ ਸੀਟ ਹੈ, ਇੱਥੇ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਬੜੀ ਵੱਡੀ ਮੁਸ਼ੱਕਤ ਜਿਹੜੀ ਹੈ ਜੀ ਉਹ ਕਰਨੀ ਪੈ ਰਹੀ ਹੈ। ਉਹ ਵਾਸਤਾ ਦੇ ਰਹੇ ਨੇ ਲੋਕਾਂ ਨੂੰ ਜੀ ਕਿ ਮੈਂ ਲੋਕਲ ਹੈ, ਮੈਂ ਇਸ ਹਲਕੇ ਤੋਂ ਵਿਧਾਇਕ ਪਹਿਲਾਂ ਵੀ ਰਹੀ ਹਾਂ, ਮੈਂ ਹਲਕੇ ਦੇ ਵਿੱਚ ਜਿਹੜੀ ਜੀ ਉਹ ਰਹਿਣ ਵਾਲੀ ਹਾਂ, ਇਸ ਕਰਕੇ ਵੋਟਾਂ ਜਿਹੜੀਆਂ ਜੀ ਉਹਨਾਂ ਨੂੰ ਪਾਈਆਂ ਜਾਣ। ਸਰਕਾਰੀ ਦਮਨ ਵਿਰੋਧੀ ਲਹਿਰ ਦੇ 1985 ਦੇ ਵਿੱਚ ਲਹਿਰਾ ਗਾਗਾ ਤੋਂ ਭੱਠਲ ਨੂੰ ਹਰਾ ਕੇ ਵਿਧਾਇਕ ਬਣੇ ਇੰਦਰਜੀਤ ਸਿੰਘ ਜੇਜੀ ਦੇ ਸਭ ਤੋਂ ਵੱਧ ਖੁਦਕੁਸ਼ੀਆਂ ਲਹਿਰਾ ਗਾਗੇ ਹਲਕੇ ਦੇ ਵਿੱਚ ਹੋਣ ਦਾ ਜਿਹੜਾ ਮੁੱਦਾ ਲਗਾਤਾਰ 2 ਦਹਾਕਿਆਂ ਤੋਂ ਉਠਾ ਰਹੇ ਨੇ ਜੀ। ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਇਹ ਕਹਿੰਦੇ ਨੇ ਜੀ ਕਿ ਉਹਨਾਂ ਦੀ ਜਥੇਬੰਦੀ ਨੇ ਵੀ 2 ਦਹਾਕਿਆਂ ਦੇ ਵਿੱਚ ਲਹਿਰਾ ਗਾਗਾ ਹਲਕੇ ਦੇ ਵਿੱਚ 2500 ਖੁਦਕੁਸ਼ੀਆਂ ਦੇ ਅੰਕੜੇ ਜਿਹੜੇ ਆ ਜੀ ਉਹ ਇਕੱਠੇ ਕੀਤੇ ਨੇ। ਇਹ ਮਾਮਲਾ ਕਿਸੇ ਵੀ ਉਮੀਦਵਾਰ ਦੇ ਚੋਣ ਏਜੰਡੇ ਦੇ ਉੱਤੇ ਹੈ ਨੀਗਾ ਕਿਉਂਕਿ ਇਸ ਵਾਰੀ ਅਕਾਲੀ ਦਲ ਦੇ ਜਿਹੜੇ ਨੇ ਜੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਫਰਜ਼ੰਦ ਪਰਮਿੰਦਰ ਸਿੰਘ ਢੀਂਡਸਾ ਉਹ ਆਪਣਾ ਹਲਕਾ ਸੁਨਾਮ ਛੱਡ ਕੇ ਲਹਿਰਾ ਗਾਗਾ ਆਣ ਵੜੇ। ਇਹ ਕਿਹਾ ਜਾਂਦਾ ਜੀ ਕਿ 2 ਪਾਰਟੀਆਂ ਦਾ ਸਮਝੌਤਾ ਇਹ ਹੋਇਆ ਸੀਗਾ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਇੱਥੇ ਆ ਜਾਣਗੇ ਲਹਿਰਾ ਗਾਗਾ ਤੇ ਰਜਿੰਦਰ ਕੌਰ ਭੱਠਲ ਹੋਰੀ ਸੁਨਾਮ ਚਲੇ ਜਾਣਗੇ। ਸੁਨਾਮ ਤੋਂ ਮੰਗ ਤਾਂ ਕਰਦੇ ਰਹੇ ਜਿਹੜੀ ਜੀ ਟਿਕਟ ਦੀ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜ਼ੋਰ ਇੱਥੇ ਜਿਹੜਾ ਜੀ ਉਹ ਚੱਲ ਗਿਆ। ਉਹਨਾਂ ਨੇ ਲਹਿਰਾ ਗਾਗਾ ਤੋਂ ਹੀ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਜਿਹੜੀ ਸੀ ਉਹ ਟਿਕਟ ਦਵਾ ਦਿੱਤੀ ਤੇ ਹੁਣ ਜਿਹੜਾ ਜੀ ਇਹਨਾਂ ਦੋਨਾਂ ਦਾ ਭੇੜ ਹੋ ਗਿਆ ਔਰ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੁਦਨੀ ਨੇ
ਉਹ ਵੀ ਉਹਨਾਂ ਨੂੰ ਵੀ ਮੰਨਫੀ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ। ਤਿੰਨ ਧਿਰੀ ਟੱਕਰ ਜਿਹੜੀ ਹੈ ਜੀ ਉਹ ਇਸ ਜਗ੍ਹਾ ਦੇ ਉੱਤੇ ਬਣੀ ਹੋਈ ਆ। ਜਿਹੜਾ ਲਹਿਰਾ ਗਾਗਾ ਹਲਕਾ ਹੈ, ਵੈਸੇ ਇਹ ਰਜਿੰਦਰ ਕੌਰ ਭੱਠਲ ਹੋਰਾਂ ਦਾ ਪੱਕਾ ਹੀ ਜਿਹੜਾ ਜੀ ਜਿੱਤ ਵਾਲਾ ਹਲਕਾ ਰਿਹਾ, ਪਰ ਇਸ ਵਾਰੀ ਮੁਸੀਬਤ ਜਿਹੜੀ ਹੈ ਜੀ ਉਹ ਇਹ ਬਣ ਗਈ ਕਿ ਤਿੰਨ ਧਿਰੀ ਟੱਕਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇੱਥੋਂ ਨਤੀਜਾ ਜਿਹੜਾ ਜੀ ਉਹ ਆ ਸਕਦਾ ਹੈ, ਕਿਉਂਕਿ ਜਸਬੀਰ ਸਿੰਘ ਕੁਦਨੀ ਜਿਹੜੇ ਨੇ ਉਹ ਚੰਗੇ ਕਾਰੋਬਾਰੀ ਨੇ। ਸੰਗਰੂਰ ਜ਼ਿਲ੍ਹੇ ਦੇ ਹਰ ਪਿੰਡ ਤੇ ਸ਼ਹਿਰ ਦੇ ਵਿੱਚ ਉਹਨਾਂ ਨੇ ਵੱਖ-ਵੱਖ ਸਕੀਮਾਂ ਦੇ ਤਹਿਤ ਜਿਹੜਾ ਜੀ ਉਹ ਕੰਮ ਕਰਵਾਇਆ ਹੋਇਆ, ਔਰ ਜਿਹੜੇ ਨੌਜਵਾਨ ਵੋਟਰ ਨੇ ਉਹ ਵੀ ਜਿਹੜਾ ਜੀ ਬਦਲਾਅ ਦੇ ਰੌਂ ਦੇ ਵਿੱਚ ਨੇ। ਤੋ ਇਹ ਸਵਾਲ ਜਿਹੜਾ ਜੀ ਇਹ ਰਹੂਗਾ ਕਿ ਇਹ ਜਿਹੜੇ ਦੋ ਰਵਾਇਤੀ ਪਾਰਟੀਆਂ ਦੇ ਆਗੂ ਨੇ ਜਿਹੜੇ ਭਿੜਤੇ ਨੇ, ਇਹਦੇ ਵਿੱਚੋਂ ਕੋਈ ਆਮ ਬੰਦਾ ਕੱਢ ਕੇ ਲੈ ਜਾਂਦਾ ਇਹ ਸੀਟ ਜਾਂ ਨਹੀਂ ਜੀ? ਬਿਲਕੁਲ ਜੀ, ਤੀਜੀ ਧਿਰ ਨੇ ਹੁਣ ਸਾਰਿਆਂ ਨੂੰ ਵਕਤ ਤੇ ਬਹੁਤ ਪਾਇਆ ਹੋਇਆ ਆ ਕਿ ਕਿੱਧਰ ਨੂੰ ਜਾਣ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬੇਅਦਬੀ ਦੀ। ਲੰਬੀ ਤੇ ਜਗਰਾਉਂ ਦੇ ਵਿੱਚ ਫਿਰ ਬੇਅਦਬੀ ਹੋਈ। ਬਿਲਕੁਲ ਜੀ, ਇਹ ਜਿਹੜਾ ਜੀ ਥੰਮਣ ਦਾ ਨਾਮ ਨਹੀਂ ਲੈ ਰਿਹਾ, ਹਾਲਾਂਕਿ ਮੁੱਦਾ ਬੜਾ ਵੱਡਾ ਪੰਜਾਬ ਦੇ ਵਿੱਚ ਇਹ ਜਿਹੜਾ ਜੀ ਬਣਿਆ ਹੋਇਆ, ਬਾਣੀ ਦੀ ਬੇਅਦਬੀ ਵਾਲਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ, ਔਰ ਇਹ ਗੁਟਕੇ ਦੀ ਜਿਹੜੀ ਹੈ ਜੀ ਬੇਅਦਬੀ ਹੋਈ ਆ। ਪਹਿਲੀ ਘਟਨਾ ਲੰਬੀ ਹਲਕੇ ਦੇ ਪਿੰਡ ਕੱਟਿਆਂ ਵਾਲੀ ਦੇ ਵਿੱਚ ਹੋਈ ਆ, ਜਿੱਥੇ ਕਿਸੇ ਨੇ ਗੁਟਕਾ ਸਾਹਿਬ ਜਿਹੜਾ ਜੀ ਉਹ ਪਾੜ ਕੇ ਸੜਕ ਦੇ ਕੰਢੇ ਸੁੱਟ ਦਿੱਤਾ, ਔਰ ਪਿੰਡ ਦੇ ਇੱਕ ਜਿਹੜਾ ਦੁਕਾਨਦਾਰ ਸੀਗਾ ਜੀ ਉਹਨੇ ਵੇਖਿਆ, ਔਰ ਉਹਨੇ ਜਿਹੜਾ ਸੀਗਾ ਜੀ ਤੁਰੰਤ ਇਹਦੀ ਜਾਣਕਾਰੀ ਪੁਲਿਸ ਨੂੰ ਜਿਹੜੀ ਉਹ ਦਿੱਤੀ, ਔਰ ਜਿਹੜੇ ਕੁਝ ਪਿੰਡ ਵਾਸੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਕਿਤੇ ਨਾ ਕਿਤੇ ਸ਼ਰਾਰਤ ਦਾ ਨਤੀਜਾ ਜਿਹੜਾ ਜੀ ਉਹ ਹੈ, ਕਿਸੇ ਸਿਆਸੀ ਧਿਰ ਨੇ ਇਹ ਸ਼ਰਾਰਤ ਜਿਹੜੀ ਹੈ ਜੀ ਉਹ ਕੀਤੀ ਹੋਈ ਹੋ ਸਕਦੀ ਹੈ। ਦੁਕਾਨ ਦੇ ਅੱਗੇ ਲੱਗੇ CCTV ਕੈਮਰੇ ਦੀ ਫੁਟੇਜ ਜਿਹੜੀ ਹੈ ਜੀ ਉਹ ਵੇਖੀ ਜਾ ਰਹੀ ਹੈ, ਪਰ ਅਜੇ ਤੱਕ ਕੋਈ ਫੜਿਆ ਨਹੀਂ ਸੀ ਗਿਆ। ਦੂਜੀ ਘਟਨਾ ਜਗਰਾਉਂ ਦੇ ਪਿੰਡ ਰਸੂਲਪੁਰ ਮੱਲਾ ਦੇ ਵਿੱਚ ਹੋਈ ਹੈ। ਇੱਥੇ ਇੱਕ ਬਜ਼ੁਰਗ ਜਿਹੜੀ ਔਰਤ ਹੈ ਜੀ ਉਹਨੇ ਦੇਖਿਆ ਜੀ ਕਿ ਗੁਟਕੇ ਦੇ ਅੰਗ ਜਿਹੜੇ ਸੀਗੇ ਜੀ ਉਹ ਪਾਟੇ ਹੋਏ ਰੂੜੀਆਂ ਦੇ ਉੱਤੇ ਪਏ ਸੀਗੇ, ਔਰ ਫਿਰ ਪਿੰਡ ਵਾਲੇ ਇਕੱਠੇ ਹੋ ਗਏ। ਪਿੰਡ ਵਾਲਿਆਂ ਨੇ ਇਕੱਠੇ ਜਿਹੜਾ ਜੀ ਉਹ ਹੋ ਕੇ ਪੁਲਿਸ ਨੂੰ ਜਿਹੜਾ ਜੀ ਉਹ ਸੱਦਿਆ। ਅਜੇ ਤੱਕ ਜਿਹੜਾ ਜੀ ਇੱਥੇ ਅਜੇ ਕਿਸੇ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਇਹ ਸਾਰੀ ਘਟਨਾ ਜਿਹੜੀ ਸੀ ਇਹਨੂੰ ਕੈਮਰੇ ਦੇ ਵਿੱਚ ਮੋਬਾਈਲ ਫੋਨ ਦੇ ਵਿੱਚ ਕੈਦ ਕਰ ਰਹੇ ਇੱਕ ਨੌਜਵਾਨ ਨੂੰ ਪੁਲਿਸ ਨੇ ਜਿਹੜਾ ਜੀ ਉਹ ਜ਼ਰੂਰ ਅਰੈਸਟ ਕਰ ਲਿਆ ਕਿ ਉਹ ਮੂਵੀ ਕਿਉਂ ਬਣਾ ਰਿਹਾ ਹੈ ਜੀ। ਜੀ ਤੇ ਅੱਗੇ ਆਪਾਂ ਚੱਲਦੇ ਹਾਂ ਜੀ ਕੇਜਰੀਵਾਲ ਦੀ। ਤੇ ਕੇਜਰੀਵਾਲ ਨੇ ਕਿਸੇ ਦੀ ਕੋਠੀ ਦੇ ਵਿੱਚ ਠਹਿਰੇ ਸੀ ਮੋਗੇ ਦੇ ਵਿੱਚ, ਤੇ ਉਸ ਦਾ ਵਿਵਾਦ ਬੜਾ ਭਖਿਆ ਹੋਇਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੱਲ ਜਿਹੜਾ ਜੀ ਇਹ ਇਸ਼ੂ ਉਠਾਇਆ ਕਿ ਜਿਹੜੀ ਮੋਗੇ ਦੀ ਟੀਚਰ ਕਾਲੋਨੀ ਦੇ ਵਿੱਚ ਜਿਹੜਾ ਦਸ਼ਮੇਸ਼ ਨਗਰ ਦੇ ਵਿੱਚ ਬਣੇ ਜਿਹੜੀ ਕੋਠੀ ਆ, ਉੱਥੇ ਜਿੱਥੇ ਠਹਿਰੇ ਨੇ ਅਰਵਿੰਦ ਕੇਜਰੀਵਾਲ ਹੋਰੀ, ਉਹ ਤਾਂ ਖਾਲਿਸਤਾਨ ਕਮਾਂਡੋ ਫੋਰਸ ਦੇ ਇੱਕ ਸਾਬਕਾ ਜਿਹੜਾ ਜੀ ਆਗੂ ਦੀ ਕੋਠੀ ਹੈ ਜੀ, ਅਹਿਮ ਆਗੂ ਦੀ। ਐਕਚੁਅਲੀ ਇਹ ਗੁਰਿੰਦਰ ਸਿੰਘ ਦੀ ਜਿਹੜੀ ਹੈ ਜੀ ਉਹ ਕੋਠੀ ਆ। ਗੁਰਿੰਦਰ ਸਿੰਘ ਦੇ ਉੱਤੇ ਜਿਹੜੇ ਜੀ ਕਸਬਾ ਬਾਘਾ ਪੁਰਾਣਾ ਦੇ ਵਿੱਚ ਬੰਬ ਬਲਾਸਟ ਕਰਨ ਦੇ ਮਾਮਲੇ 'ਚ ਕੇਸ ਦਰਜ ਹੋਇਆ ਸੀ। ਅੱਛਾ, ਅਦਾਲਤ ਨੇ 7 ਜਨਵਰੀ 2003 ਨੂੰ ਉਹਨੂੰ ਭਗੌੜਾ ਕਰਾਰ ਦਿੱਤਾ। ਇਸ ਤੋਂ ਬਾਅਦ ਗੁਰਿੰਦਰ ਨੇ ਸਰੈਂਡਰ ਕਰਤਾ। ਇਸ ਮਾਮਲੇ ਦੇ ਵਿੱਚ ਉਹ ਕੋਰਟ 'ਚੋਂ ਬਰੀ ਹੋਇਆ ਜੀ। ਮੋਗਾ ਦੇ ਥਾਣਾ ਸਿਟੀ ਦੇ ਵਿੱਚ ਵੀ ਉਹਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕੀਤਾ ਗਿਆ ਸੀਗਾ ਕਿ ਉਹਨੇ ਗਾਂ ਦੀ ਪੂਛ ਵੱਢ ਕੇ ਜਿਹੜੀ ਹੈ ਜੀ ਉਹ ਸੁੱਟੀ ਆ। ਇਹ ਕੇਸ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਇਸੇ ਤਰ੍ਹਾਂ ਦਾ ਇੱਕ ਦਰਜ ਹੋਇਆ ਸੀਗਾ। ਉਹ ਸਾਰੇ ਕੇਸਾਂ ਦੇ ਵਿੱਚੋਂ ਜਿਹੜਾ ਜੀ ਉਹ ਬਰੀ ਹੋਇਆ। ਉਹਨਾਂ ਦਿਨਾਂ ਦੇ ਦੌਰਾਨ ਕਿਵੇਂ ਪੁਲਿਸ ਜਿਹੜੀ ਹੈ ਜੀ ਉਹ ਕਿਸੇ ਨੂੰ ਬਣਾ ਕੇ ਕੇਸ ਕਿਸੇ ਦੇ ਉੱਤੇ ਕਰਦੀ ਸੀਗੀ, ਇਹ ਮੇਰਾ ਖਿਆਲ ਕਿਸੇ ਨੂੰ ਭੁੱਲ ਤਾਂ ਜਿਹੜੀ ਜੀ ਉਹ ਨਹੀਂ ਹੈਗੀ। ਜਿਹੜਾ ਗੁਰਿੰਦਰ ਸਿੰਘ ਆ ਉਹ ਐਕਚੁਅਲੀ ਆਪਣਾ ਪਿੰਡ ਜਿਹੜਾ ਜੀ ਧਰਮ ਸਿੰਘ ਵਾਲਾ ਛੱਡ ਕੇ ਜਿਹੜਾ ਮੋਗੇ ਆ ਕੇ ਰਹਿਣ ਲੱਗ ਪਿਆ ਸੀਗਾ, ਔਰ ਉਹ ਇੰਗਲੈਂਡ ਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ, ਉੱਥੇ ਚਲੇ ਗਿਆ। ਇਸ ਕਰਕੇ ਕੋਠੀ ਖਾਲੀ ਸੀ, ਔਰ ਇਸ ਕੋਠੀ ਦੇ ਵਿੱਚ ਇੱਕ SHO ਜਿਹੜਾ ਜੀ ਉਹ ਰਿਹਾ ਕਿਰਾਏ ਦੇ ਉੱਤੇ ਰਹਿ ਰਿਹਾ, ਔਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਉਹਨਾਂ ਨੇ ਵੀ ਇੱਕ ਜਿਹੜਾ ਜੀ ਦਾ ਪਾਰਟ ਕੋਠੀ ਦਾ ਕਿਰਾਏ ਦੇ ਉੱਤੇ ਲਿਆ ਹੋਇਆ। ਨਾ ਤਾਂ ਪੁਲਿਸ ਵਾਲੇ ਨੂੰ ਪਹਿਲਾਂ ਕਿਸੇ ਨੇ ਪੁੱਛਿਆ, ਨਾ ਜਿਹੜਾ ਨਗਰ ਨਿਗਮ ਦਾ ਜੁਆਇੰਟ ਕਮਿਸ਼ਨਰ ਆ ਜੀ ਉਹਨੇ ਪੁੱਛਿਆ। ਖਾਲਿਸਤਾਨ ਕਮਾਂਡੋ ਫੋਰਸ ਜਿਹੜਾ ਜੀ ਉਹ ਉਭਾਰ ਦਿੱਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਉਸ ਬੰਦੇ ਦੇ ਉੱਤੇ ਪਰਚੇ ਦਰਜ ਜ਼ਰੂਰ ਸੀਗੇ ਜੀ, ਉਹ ਅਦਾਲਤਾਂ ਦੇ ਵਿੱਚੋਂ ਬਰੀ ਹੋਇਆ ਜੀ। ਕੋਈ ਕੇਸ ਉਹਦੇ ਉੱਤੇ ਸਾਬਤ ਜਿਹੜਾ ਉਹ ਨਹੀਂ ਹੋਇਆ। ਤੋ ਇਹ ਮਹਿਜ਼ ਜਿਹੜਾ ਜੀ ਸਿਆਸਤ ਦੀ ਵਜ੍ਹਾ ਕਰਕੇ ਹੀ ਉਭਾਰਨ ਦਾ ਯਤਨ ਜਿਹੜਾ ਉਹ ਕੀਤਾ ਗਿਆ ਕਿ ਖਾਲਿਸਤਾਨੀਆਂ ਦੇ ਨਾਲ ਜਿਹੜੇ ਜੀ ਉਹ ਸਬੰਧ ਨੇ, ਔਰ ਇਹ ਜਿੱਦਾਂ ਫੰਡ ਵਾਲੀ ਵੀ ਗੱਲ ਜਿਹੜੀ ਪਹਿਲਾਂ ਆਖੀ ਗਈ ਸੀਗੀ ਕਿ ਖਾਲਿਸਤਾਨੀਆਂ ਤੋਂ ਜਿਹੜੇ ਆ ਜੀ ਉਹ ਫੰਡ ਇਹ ਜਿਹੜੀ ਪਾਰਟੀ ਆ ਉਹ ਲੈ ਰਹੀ ਹੈ, ਇਹ ਉਹਦਾ ਹੀ ਪਾਰਟ ਹੈ ਜੀ ਜਿਹੜਾ ਉਭਾਰਿਆ ਗਿਆ। ਬਿਲਕੁਲ ਜੀ, ਗੱਲ ਗੁਰਿੰਦਰ ਸਿੰਘ ਦੀ ਨਹੀਂ, ਗੱਲ ਕੇਜਰੀਵਾਲ ਦੀ ਆ
ਕਿ ਇਹਨੇ ਆਣ ਕੇ ਇਹਨਾਂ ਨੂੰ ਵਕਤ ਪਾਇਆ ਹੋਇਆ ਆ। ਤੇ ਅੱਗੇ ਆਪਾਂ ਗੱਲ ਨਵਜੋਤ ਸਿੰਘ ਸਿੱਧੂ ਦੀ ਕਰਦੇ ਹਾਂ ਕਿ ਉਹਨਾਂ ਤੇ ਲੇਟ ਲਤੀਫੀਆਂ ਤੋਂ ਕਾਂਗਰਸ ਔਖੀ। ਐਕਚੁਅਲੀ ਜੀ ਕਿਉਂਕਿ ਉਹ ਮੇਰਾ ਖਿਆਲ ਸੂਰਜ ਛਿਪਣ ਛੁਪਣ ਦਾ ਵੀ ਜਿਹੜਾ ਜ਼ਿਆਦਾ ਲਾ ਕੇ ਜਿਹੜਾ ਜੀ ਉਹ ਚੱਲਦੇ ਆ ਕਿ ਕਿਹੜੇ ਟਾਈਮ ਦੇ ਉੱਤੇ ਕਿਸ ਹਲਕੇ ਦੇ ਵਿੱਚ ਉਹਨਾਂ ਨੇ ਜਾਣਾ ਜੀ। ਔਰ ਸਟਾਰ ਕੰਪੇਨਰ ਜਿਹੜੇ ਨੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਇਹ ਲੇਟ ਲਤੀਫੀ ਆ ਉਹ ਤਕਰੀਬਨ 3-3.5 ਘੰਟੇ ਮਿੱਥੇ ਹੋਏ ਸਮੇਂ ਤੋਂ ਲੇਟ ਜਿਹੜੇ ਆ ਜੀ ਉਹ ਚੱਲ ਰਹੇ ਆ। ਪਹਿਲਾਂ ਤੋਂ ਇਸ ਗੱਲ ਦੇ ਉੱਤੇ ਰਹੇ ਜੀ ਕਿ ਉਹ ਕਾਰਾਂ ਦੇ ਰਾਹੀਂ ਨਹੀਂ ਜਾ ਸਕਣਗੇ। ਫਿਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਜਿਹੜਾ ਜੀ ਉਹ ਹੈਲੀਕਾਪਟਰ ਪ੍ਰਦਾਨ ਕਰ ਦਿੱਤਾ ਕਿ ਤੁਸੀਂ ਹੈਲੀਕਾਪਟਰ ਦੇ ਉੱਤੇ ਜਿਹੜਾ ਜੀ ਉਹ ਜਾਓ। ਹੁਣ ਹੈਲੀਕਾਪਟਰ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਜੀ ਉਹ ਰੈਲੀਆਂ ਦੇ ਵਿੱਚ 3 ਤੋਂ 4 ਘੰਟੇ ਜਿਹੜਾ ਜੀ ਉਹ ਲੇਟ ਪਹੁੰਚ ਰਹੇ ਨੇ ਜੀ। ਜਿਹੜੀ ਰਾਏਕੋਟ ਤੇ ਗਿੱਲ ਹਲਕੇ ਦੇ ਵਿੱਚ ਚੋਣ ਪ੍ਰਚਾਰ ਰੈਲੀਆਂ ਉਹਦੀਆਂ ਰੱਖੀਆਂ ਗਈਆਂ ਸੀਗੀਆਂ, ਨਵਜੋਤ ਸਿੰਘ ਸਿੱਧੂ ਹੋਰੀ ਕੱਲ ਨਹੀਂ ਪਹੁੰਚੇ। ਇਹ ਕਹਿਣਾ ਪਿਆ ਜੀ ਕਿ ਹੈਲੀਕਾਪਟਰ ਜਿਹੜਾ ਉਹ ਉਤਰਨ ਦੀ ਪਰਮਿਸ਼ਨ ਜਿਹੜੀ ਆ ਉਹ ਨਹੀਂ ਮਿਲੀ, ਜਦੋਂ ਕਿ ਸੱਚਾਈ ਇਹ ਹੈ ਜੀ ਕਿ ਪ੍ਰਸ਼ਾਸਨ ਦੇ ਵੱਲੋਂ ਦੋਨੋਂ ਜਗ੍ਹਾ ਦੇ ਉੱਤੇ ਹੈਲੀਕਾਪਟਰ ਉਤਰਨ ਦੀ ਬਕਾਇਦਾ ਤੌਰ ਦੇ ਉੱਤੇ ਪਰਮਿਸ਼ਨ ਜਿਹੜੀ ਆ ਜੀ ਉਹ ਮਿਲੀ ਹੋਈ ਸੀਗੀ। ਪਰ ਨਵਜੋਤ ਸਿੰਘ ਸਿੱਧੂ ਹੋਰੀ ਇੱਥੇ ਜਿਹੜਾ ਜੀ ਉਹ ਪਹੁੰਚੇ ਨਹੀਂ। ਹੁਣ ਜਿਹੜੇ ਕਾਂਗਰਸ ਦੇ ਬਾਕੀ ਉਮੀਦਵਾਰ ਨੇ ਉਹ ਇਸ ਗੱਲ ਨੂੰ ਲੈ ਕੇ ਬੜਾ ਜੱਕੋ ਤੱਕੀ ਚ ਨੇ ਕਿ ਕੀ ਉਹ ਪ੍ਰਚਾਰ ਦੇ ਵਾਸਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਹਨਾਂ ਸੀਟਾਂ ਦੇ ਉੱਤੇ ਸੱਦਣ ਵੀ ਜਾਂ ਨਾ, ਕਿਉਂਕਿ ਜੇ ਉਹ ਸੱਦਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉਹ ਲੇਟ ਪਹੁੰਚ ਰਹੇ ਨੇ ਤੇ ਉਹਨਾਂ ਦੇ ਲੇਟ ਜਿਹੜਾ ਜੀ ਉਹ ਆਉਣ ਦੀ ਵਜ੍ਹਾ ਕਰਕੇ ਲੋਕ ਜਿਹੜੇ ਉੱਠ ਕੇ ਜਾਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜਾ ਜੀ ਉਹ ਜਿਹੜਾ ਉਹਨਾਂ ਨੂੰ ਜਵਾਬ ਦੇਣਾ ਔਖਾ ਹੋਣਾ ਪੈ ਰਿਹਾ ਜੀ ਜਿਹੜੇ ਉੱਥੋਂ ਦੇ ਉਮੀਦਵਾਰ ਨੇ। ਤਾਂ 3 ਤੋਂ 4 ਘੰਟੇ ਕੋਈ ਇੰਤਜ਼ਾਮ ਨਹੀਂ ਕਰਦਾ। ਹੈਲੀਕਾਪਟਰ ਦੇ ਉੱਤੇ ਵੀ ਉਹ ਇੰਨਾ ਲੇਟ ਆ ਰਹੇ ਨੇ। ਕਹਿਣ ਵਾਲੇ ਜਿਹੜਾ ਜੀ ਇਹ ਕਹਿੰਦੇ ਨੇ ਕਿ ਉਹ ਅਸਲ ਦੇ ਵਿੱਚ ਸਾਰਾ ਕੁਝ ਵੇਖ ਕੇ ਜਾਂਦੇ ਨੇ ਕਿ ਜੋਤਿਸ਼ ਇਸ ਵੇਲੇ ਕੀ ਕਹਿ ਰਿਹਾ ਵੀ ਹੁਣ ਜਾਵਾਂ ਜਾਂ 3 ਘੰਟੇ ਲੇਟ ਜਾਵਾਂ। ਇਹਦੇ ਵਿੱਚ ਤਾਂ ਜੀ ਕੋਈ ਸ਼ੱਕ ਨਹੀਂ ਕਿ ਉਹ ਵਾਕਿਆ ਹੀ ਇਸ ਤਰ੍ਹਾਂ ਜ਼ਰੂਰ ਕਰਦੇ ਹੋਣਗੇ। 2-3 ਮਹੀਨੇ ਲਾ ਦਿੱਤੇ ਉਹਨਾਂ ਨੇ ਪਾਰਟੀ ਵਿੱਚ ਸ਼ਾਮਲ ਹੁੰਦਿਆਂ ਕਿ ਤਾਰਾ ਕਿੱਧਰ ਆ, ਡੁੱਬਿਆ ਜਾਂ ਚੜਿਆ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਚੋਣਾਂ ਦੇ ਵਿੱਚ 101 ਦਾਗੀ ਤੇ 428 ਕਰੋੜਪਤੀ ਚੋਣਾਂ ਲੜ ਰਹੇ ਨੇ। ਬਿਲਕੁਲ ਜੀ, ਇਹ ਐਕਚੁਅਲੀ ਪੰਜਾਬ ਚੋਣਾਂ ਦੇ ਵਿੱਚ ਨਿੱਤਰੇ ਕੁੱਲ 1145 ਉਮੀਦਵਾਰਾਂ ਦੇ ਵਿੱਚੋਂ 101 ਉਮੀਦਵਾਰਾਂ ਦੇ ਉੱਤੇ ਅਪਰਾਧਿਕ ਕੇਸ ਚੱਲ ਰਹੇ ਨੇ। ਇਹਨਾਂ ਵਿੱਚੋਂ 78 ਉਮੀਦਵਾਰਾਂ ਦੇ ਖਿਲਾਫ ਕਈ ਗੰਭੀਰ ਮਾਮਲੇ ਵੀ ਦਰਜ ਨੇ ਜੀ। 4 ਦੇ ਵਿਰੁੱਧ ਕਤਲ, 11 ਦੇ ਵਿਰੁੱਧ ਇਰਾਦਾ ਕਤਲ, 6 ਦੇ ਖਿਲਾਫ ਔਰਤਾਂ ਤੇ ਜ਼ੁਲਮ ਕਰਨ ਦੇ ਕੇਸ ਜਿਹੜੇ ਆ ਜੀ ਉਹ ਚੱਲ ਰਹੇ ਨੇ। ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਜਿਹੜੀ ਆ ਜੀ ਤੇ ਇਲੈਕਸ਼ਨ ਵਾਚ ਦੇ ਵੱਲੋਂ ਇਹ ਜਿਹੜਾ ਜੀ ਦਿੱਤੇ ਜਿਹੜੇ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨ ਨੇ ਉਹਨਾਂ ਤੋਂ ਬਾਅਦ ਜਿਹੜੇ ਆ ਜੀ ਇਹਦੇ ਖੁਲਾਸੇ ਕੀਤੇ ਗਏ ਨੇ। ਅਪਰਾਧਿਕ ਕੇਸਾਂ ਦੇ ਵਿੱਚ ਉਲਝੇ ਸਭ ਤੋਂ ਵੱਧ 12% ਕਾਂਗਰਸੀ, 11% ਜਿਹੜੇ ਅਕਾਲੀ ਤੇ ਜਿਹੜੇ ਅਕਾਲੀ ਦਲ ਜਿਹੜਾ ਜੀ ਉਹ ਇਹ ਸ਼ਾਮਲ ਨੇ। ਆਪਣਾ ਪੰਜਾਬ ਪਾਰਟੀ, ਅਕਾਲੀ ਦਲ ਅੰਮ੍ਰਿਤਸਰ ਤੇ ਭਾਜਪਾ ਦੇ ਉਮੀਦਵਾਰ ਵੀ ਜਿਹੜੇ ਜੀ ਉਹ 9% ਇਹਨਾਂ ਕੇਸਾਂ ਦੇ ਵਿੱਚ ਉਲਝੇ ਹੋਏ ਨੇ। ਆਜ਼ਾਦ ਉਮੀਦਵਾਰਾਂ ਦੇ ਵਿੱਚੋਂ 7% ਦੇ ਵਿਰੁੱਧ ਅਪਰਾਧਿਕ ਕੇਸ ਜਿਹੜੇ ਆ ਜੀ ਉਹ ਚੱਲ ਰਹੇ ਨੇ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਰੁੱਧ 6 ਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਦੇ ਵਿਰੁੱਧ 2 ਕੇਸ ਦਰਜ ਨੇ। ਪੁਲਿਸ ਨੇ ਬੈਂਸ ਭਰਾਵਾਂ ਵਿਰੁੱਧ ਬਹੁਤੇ ਕੇਸ ਉਹਨਾਂ ਵੱਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਮੌਕੇ ਦਰਜ ਜਿਹੜੇ ਆ ਜੀ ਉਹ ਕੀਤੇ ਆ। ਕੁੱਲ 428 ਜਿਹੜੇ ਨੇ ਜੀ ਉਮੀਦਵਾਰ, ਕੁੱਲ ਉਮੀਦਵਾਰਾਂ ਦੇ ਵਿੱਚੋਂ 428 ਕਰੋੜਪਤੀ ਨੇ। ਇਹਨਾਂ ਦੇ ਵਿੱਚੋਂ 178 ਉਮੀਦਵਾਰਾਂ ਦੀ ਜਾਇਦਾਦ 5 ਕਰੋੜ ਤੋਂ ਵੱਧ ਹੈ। ਅਕਾਲੀ ਦਲ ਦੇ 94 ਉਮੀਦਵਾਰਾਂ ਦੇ ਵਿੱਚੋਂ 93%, ਕਾਂਗਰਸ ਦੇ 117 ਉਮੀਦਵਾਰਾਂ ਦੇ ਵਿੱਚੋਂ 103 88%, ਭਾਰਤੀ ਜਨਤਾ ਪਾਰਟੀ ਦੇ 23 ਦੇ ਵਿੱਚੋਂ 20 87% ਔਰ ਆਮ ਆਦਮੀ ਪਾਰਟੀ ਦੇ 112 ਦੇ ਵਿੱਚੋਂ 24 ਭਾਵ ਕਿ 31% ਔਰ ਆਪਣਾ ਪੰਜਾਬ ਪਾਰਟੀ ਦੇ 77 ਦੇ ਵਿੱਚੋਂ 24 ਭਾਵ ਕਿ 31% ਔਰ ਅਕਾਲੀ ਦਲ ਅੰਮ੍ਰਿਤਸਰ ਦੇ 54 ਦੇ ਵਿੱਚੋਂ 22% ਤੇ 304 ਆਜ਼ਾਦ ਉਮੀਦਵਾਰਾਂ ਦੇ ਵਿੱਚੋਂ 69 23% ਜਿਹੜੀ ਉਹਨਾਂ ਦੀ ਜਾਇਦਾਦ 1 ਕਰੋੜ ਤੋਂ ਵੱਧ ਹੈ। ਕਾਂਗਰਸ ਦੇ ਉਮੀਦਵਾਰਾਂ ਦੇ ਤਕਰੀਬਨ ਜੀ ਜਿਹੜੀ ਐਵਰੇਜ 12.38 ਕਰੋੜ, ਸ਼੍ਰੋਮਣੀ ਅਕਾਲੀ ਦਲ ਦੇ 9.26 ਕਰੋੜ, ਆਮ ਆਦਮੀ ਪਾਰਟੀ ਦੇ 6.24 ਕਰੋੜ, ਭਾਜਪਾ ਦੇ 6.10 ਕਰੋੜ ਤੇ ਆਜ਼ਾਦ ਉਮੀਦਵਾਰਾਂ ਦੇ ਵਿੱਚੋਂ 1.5 ਕਰੋੜ ਪ੍ਰਤੀ ਉਮੀਦਵਾਰ ਜਿਹੜੀ ਜੀ ਹੈਗੀ। ਅਕਾਲੀ ਦਲ ਦੇ ਸਭ ਤੋਂ ਵੱਧ 93% ਉਮੀਦਵਾਰ ਕਰੋੜਪਤੀ ਨੇ। ਕਾਂਗਰਸ ਦੇ ਉਮੀਦਵਾਰ ਸਭ ਤੋਂ ਵੱਧ ਅਮੀਰ ਨੇ। ਸਭ ਤੋਂ ਗਰੀਬ ਹਲਕਾ ਜਿਹੜਾ ਜੀ ਕਪੂਰਥਲਾ ਦੇ ਜਿਹੜਾ ਜੀ ਰਾਸ਼ਟਰੀ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ ਦੇ ਸਤੀਸ਼ ਕੁਮਾਰ ਨਾਰ ਨੇ, ਉਹਦੇ
ਕੋਲੇ ਸਿਰਫ 2000 ਰੁਪਈਆ। 7 ਉਮੀਦਵਾਰਾਂ ਨੇ ਆਪਣਾ ਸਿਫਰ ਵੀ ਜਿਹੜਾ ਜੀ ਉਹ ਦੱਸਿਆ। ਸਭ ਤੋਂ ਵੱਧ ਧਨਾੜ ਉਮੀਦਵਾਰਾਂ ਦੇ ਵਿੱਚ ਕਾਂਗਰਸ ਦੇ ਕਪੂਰਥਲਾ ਤੋਂ ਉਮੀਦਵਾਰ ਰਾਣਾ ਗੁਰਜੀਤ ਸਿੰਘ, ਅਬੋਹਰ ਤੋਂ ਆਜ਼ਾਦ ਉਮੀਦਵਾਰ ਸ਼ਿਵਲਾਲ ਡੋਡਾ, ਮੁਕਤਸਰ ਤੋਂ ਕਾਂਗਰਸ ਦੇ ਉਮੀਦਵਾਰ ਕਰਨ ਬਰਾੜ ਸ਼ਾਮਲ ਨੇ। ਇਹਨਾਂ ਦੇ 169 ਕਰੋੜ, 141 ਕਰੋੜ ਤੇ 119 ਕਰੋੜ ਦੀਆਂ ਜਾਇਦਾਦਾਂ ਨੇ। ਦੇਣਦਾਰੀਆਂ ਦੇ ਮਾਮਲੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਤੇ ਜਲਾਲਾਬਾਦ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਗੇ ਨੇ। ਇਹਨਾਂ ਦੇ ਸਿਰ ਦੇ ਉੱਤੇ 81 ਕਰੋੜ ਤੇ 39 ਕਰੋੜ ਰੁਪਏ ਦੀਆਂ ਦੇਣਦਾਰੀਆਂ ਨੇ। ਨਵਜੋਤ ਸਿੰਘ ਸਿੱਧੂ ਦੀ ਜਾਇਦਾਦ 45 ਕਰੋੜ ਰੁਪਏ ਦੀ ਆ, ਪਰ ਉਹ ਸਾਲਾਨਾ 9 ਕਰੋੜ ਰੁਪਏ ਦੀ ਕਮਾਈ ਕਰਕੇ ਸਭ ਤੋਂ ਵੱਧ ਕਮਾਊ ਉਮੀਦਵਾਰ ਹੈ। ਦੂਜੇ ਨੰਬਰ ਤੇ ਸ਼ਿਵਲਾਲ ਡੋਡਾ ਦੀ ਸਾਲਾਨਾ 4 ਕਰੋੜ ਰੁਪਏ ਦੀ ਕਮਾਈ ਹੈ। ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਦੀ ਸਾਲਾਨਾ ਆਮਦਨ ਜਿਹੜੀ ਹੈ ਜੀ ਉਹ 4 ਕਰੋੜ ਰੁਪਈਆ। ਸੁਖਬੀਰ ਬਾਦਲ ਦੇ 2 ਕਰੋੜ ਰੁਪਈਆ ਜਿਹੜਾ ਜੀ ਉਹ ਸਾਲਾਨਾ ਕਮਾਉਂਦੇ ਨੇ। ਹੁਸ਼ਿਆਰਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਸਿੰਘ 1 ਕਰੋੜ ਰੁਪਈਆ ਸਾਲਾਨਾ ਕਮਾਉਂਦੇ ਨੇ। ਵਿਦਿਅਕ ਯੋਗਤਾ ਦੇ ਪੱਖ ਤੋਂ 688 ਉਮੀਦਵਾਰ 5ਵੀਂ ਤੋਂ 12ਵੀਂ ਤੱਕ ਪੜ੍ਹੇ ਨੇ। 365 ਉਮੀਦਵਾਰ ਗ੍ਰੈਜੂਏਟ ਜਾਂ ਇਹਦੇ ਤੋਂ ਉੱਪਰ ਵਾਲੀ ਯੋਗਤਾ ਜਿਹੜੀ ਜੀ ਉਹ ਪ੍ਰਾਪਤ ਨੇ। ਇਹ ਲੇਖਾ ਜੋਖਾ ਹੈ ਜੀ ਪੰਜਾਬ ਦੇ ਵਿੱਚ ਇਸ ਵੇਲੇ ਚੋਣਾਂ ਲੜ ਰਹੇ ਉਮੀਦਵਾਰਾਂ ਦਾ ਜੀ। ਬਿਲਕੁਲ ਜੀ, ਕਾਫੀ ਅਮੀਰ ਜਿਹੜੇ ਹੈਗੇ ਉਹ ਵੀ ਆਏ ਆ। ਤੇ ਬਲਤੇਜ ਮੈਨੂੰ ਜੀ ਇੱਕ ਆਪਣੇ ਖਬਰ ਆਉਂਦੀ ਆ, ਬਾਰ-ਬਾਰ ਆਉਂਦੀ ਆ WhatsApp ਤੇ ਕਿ ਕੁਛ ਕੁ ਵੋਟਾਂ ਤੇ ਕਾਂਗਰਸ ਤੇ ਅਕਾਲੀਆਂ ਦਾ ਲੈਣ ਦੇਣ ਸਾਂਝਾ। ਬਿਲਕੁਲ ਜੀ, ਇਹ ਹੋ ਰਿਹਾ ਜੀ। ਇਹ ਗੱਲ ਬੜੀ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਜੀ ਉਹ ਚੱਲ ਰਹੀ ਆ। ਇਹ ਕਿ ਜਿਹੜੇ ਸੁਨੇਹੇ ਨੇ ਉਹ ਲਾਏ ਜਾ ਰਹੇ ਨੇ ਅਕਾਲੀ ਦਲ ਦੇ ਵੱਲੋਂ ਕਿ ਵੋਟਾਂ ਜਿਹੜੀਆਂ ਜੀ ਉਹ ਕਾਂਗਰਸ ਨੂੰ ਭੁਗਤਾਈਆਂ ਜਾਣ, ਕਿਉਂਕਿ ਅਕਾਲੀ ਦਲ ਜਿਹੜਾ ਕਿ ਇਸ ਵੇਲੇ ਬੈਕਫੁੱਟ ਤੇ ਚਲੇ ਗਿਆ ਜੀ ਸਮੁੱਚੇ ਪੰਜਾਬ ਦੇ ਵਿੱਚ। ਉਹਦੇ ਲੀਡਰਾਂ ਦਾ ਤਾਂ ਨਿਕਲਣਾ ਜਿਹੜਾ ਜੀ ਔਖਾ ਹੋਇਆ ਪਿਆ। ਇਹ ਕਿਹਾ ਜਾ ਰਿਹਾ ਜੀ ਕਿ 15 ਕੁ ਸੀਟਾਂ ਦੇ ਉੱਤੇ ਕਾਂਗਰਸ ਨੂੰ ਜਿਤਾਉਣ ਦੇ ਵਾਸਤੇ ਯਤਨਾਂ ਦੇ ਵਿੱਚ ਹੈ ਅਕਾਲੀ ਦਲ। ਔਰ ਉੱਥੇ ਜਿਹੜੇ ਅਕਾਲੀ ਦਲ ਦੇ ਜਿਹੜੇ ਕੰਮ ਕਰਨ ਵਾਲੇ ਨੇ, ਵਰਕਰ ਨੇ, ਸਰਪੰਚ ਨੇ, ਉਹਨਾਂ ਨੂੰ ਇਹ ਸੁਨੇਹੇ ਜਿਹੜੇ ਆ ਜੀ ਲਾਏ ਜਾ ਰਹੇ ਆ ਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਵੋਟ ਜਿਹੜੀ ਆ ਉੱਥੋਂ ਪੋਲ ਕਰਵਾਈ ਜਾਵੇ ਤਾਂ ਕਿ ਕਾਂਗਰਸ ਜਿਹੜੀ ਆ ਜੀ ਉਹ ਸਰਕਾਰ ਪੰਜਾਬ ਦੇ ਵਿੱਚ ਬਣਾ ਲੇ। ਅਕਾਲੀ ਦਲ ਨੂੰ ਇਹ ਲੱਗਦਾ ਜੀ ਕਿ ਉਹਨਾਂ ਦੀ ਸਰਕਾਰ ਜਾ ਰਹੀ ਹੈ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਸਖਤੀ ਜਿਹੜੀ ਆ ਜੀ ਉਹ ਕਰ ਸਕਦੀ ਹੈ ਔਰ ਮੁਸੀਬਤ ਖੜੀ ਜਿਹੜੀ ਆ ਜੀ ਉਹ ਅਕਾਲੀ ਦਲ ਦੇ ਇਹ ਜਿਹੜਾ ਖੜਾ ਕੀਤਾ ਉਹਨਾਂ ਦੀ ਸਲਤਨਤ ਹੈ ਉਹਦੇ ਉੱਤੇ ਹੋ ਸਕਦੀ ਹੈ। ਇਸ ਕਰਕੇ ਉਹਨਾਂ ਦੀ ਪੂਰੀ ਕੋਸ਼ਿਸ਼ ਜਿਹੜੀ ਆ ਜੀ ਉਹ ਇਹ ਹੈ ਕਿ ਜੇ ਸਾਡੀ ਨਹੀਂ ਬਣ ਰਹੀ ਤੇ ਕਾਂਗਰਸ ਦੀ ਸਰਕਾਰ ਬਣ ਜਾਵੇ। ਬਿਲਕੁਲ ਵੀ ਇਹਨਾਂ ਦੇ ਚਿੱਠੇ ਨਾ ਪੋਲੇ ਜਾਣ। ਬਹੁਤੀ ਗੱਲ ਤਾਂ ਇਹ ਅਖੀਰ ਵਿੱਚ ਆਜਨਾਮਾ ਕਿ ਚੱਲ ਗਿਆ ਚਾਲ ਟਰੰਪ ਹੈ ਬੜੀ ਤਿੱਖੀ, ਵਹਿੰਦਾ ਰਹਿ ਗਿਆ ਕੁੱਲ ਜਹਾਨ ਬੇਲੀ। ਚਾਲ ਚੱਲ ਗਿਆ ਟਰੰਪ ਹੈ ਬੜੀ ਤਿੱਖੀ, ਵਹਿੰਦਾ ਰਹਿ ਗਿਆ ਕੁੱਲ ਜਹਾਨ ਬੇਲੀ। ਸਮਝ ਕਿਸੇ ਨੂੰ ਕੋਈ ਨਾ ਆਉਣ ਦਿੱਤੀ, ਕਰ ਗਿਆ ਸਾਰਿਆਂ ਨੂੰ ਪਰੇਸ਼ਾਨ ਬੇਲੀ। ਲੀਬੀਆ, ਯਮਨ, ਸੁਡਾਨ ਨੇ ਲਾਏ ਖੂੰਜੇ, ਛੱਡਿਆ ਰਗੜ ਇਰਾਕ, ਈਰਾਨ ਬੇਲੀ। ਚਿੰਤਾ ਜਰਮਨ, ਫਰਾਂਸ ਦੇ ਕਰਨ ਆਗੂ, ਫਿਕਰ ਵਿੱਚ ਇੰਗਲੈਂਡ, ਜਾਪਾਨ ਬੇਲੀ। ਕੋਈ ਨਾ ਜਾਣਦਾ ਕੱਲ ਨੂੰ ਕਰੂਗਾ ਕੀ, ਕਿਹੜੇ ਪਾਸੇ ਨੂੰ ਕਰੂ ਉਹ ਵਾਰ ਬੇਲੀ। ਕੋਈ ਨਾ ਜਾਣਦਾ ਕੱਲ ਨੂੰ ਕਰੂਗਾ ਕੀ, ਕਿਹੜੇ ਪਾਸੇ ਨੂੰ ਕਰੂ ਉਹ ਵਾਰ ਬੇਲੀ। ਉਸ ਦੀ ਵਾਂਗ ਤਲਵਾਰ ਦੇ ਕੂਟਨੀਤੀ, ਆਇਆ ਮਾਰ ਦੇ ਹੇਠ ਸੰਸਾਰ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਚੋਣ ਦੰਗਲ ਦੇ ਵਿੱਚ ਕੀ ਕੁਛ ਹੋ ਰਿਹਾ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।